वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਕਾਈ ਪ੍ਰਾਈਮ ਸਾਡੇ ਨਾਲ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਸੋ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ 25 ਅਪ੍ਰੈਲ 2020 12 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਸੋ ਪ੍ਰੋਗਰਾਮ ਦੇ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਸਿੰਕ ਕੇਬਲ ਬੈਲਫਾਮ ਕਲੋਨੀ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਪਣੇ ਸਾਰੇ ਮੁਸਲਮਾਨ ਵੀਰ ਭੈਣਾਂ ਨੂੰ ਰਮਜ਼ਾਨ ਮਹੀਨੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਇਹ ਸਾਰਾ ਰਮਜ਼ਾਨ ਦਾ ਮਹੀਨਾ ਅੱਲਾਹ ਤਾਲਾ ਦੀ ਇਬਾਦਤ ਵਿੱਚ ਗੁਜ਼ਰੇ ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਵੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਰਿਆਂ ਨੇ ਮੇਰਾ ਵੈਲਕਮ ਕੀਤਾ ਕੱਲ ਦੇ ਪ੍ਰੋਗਰਾਮ ਦੀ ਵਿੱਚ ਮੈਂ ਆਪਣੀ ਹਾਜ਼ਰੀ ਲਵਾਈ ਤੁਹਾਡੇ ਰੂਬਰੂ ਹੋਈ ਹਾਂ ਸੋ ਤੁਸੀਂ ਮੇਰਾ ਸਾਰਿਆਂ ਨੇ ਵੈਲਕਮ ਕੀਤਾ ਔਰ ਤੁਸੀਂ ਮੈਨੂੰ ਸਾਰਿਆਂ ਨੇ ਮਿਸ ਵੀ ਕੀਤਾ ਸੀ ਉਹ ਤੋਂ ਡਬਲ ਮਿਸ ਮੈਂ ਤੁਹਾਨੂੰ ਵੀ ਕੀਤਾ ਸੀ ਸੋ ਥੈਂਕ ਯੂ ਸੋ ਮਚ ਸੋ ਸਵੀਟ ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਇਸ਼ੂ ਨੇ ਉਸ ਬਾਰੇ ਆਪਾਂ ਤੁਹਾਨੂੰ ਟੱਚ ਬੇਸ ਕਰ ਦਈਏ ਸੋ ਹਮੇਸ਼ਾ ਇਸ ਤਰ੍ਹਾਂ ਆਪਾਂ ਕਰੋਨਾ ਵਾਇਰਸ ਦੇ ਬਾਰੇ ਗੱਲਬਾਤ ਕਰਾਂਗੇ ਜੋ ਇਸ਼ੂ ਨੇ ਜੋ 24 ਆਵਰਸ ਦੀਆਂ ਜੋ ਪਿਛਲੇ 24 ਆਵਰਸ ਦੀਆਂ ਜਿਹੜੀ ਅਪਡੇਟਸ ਨੇ ਉਸ ਬਾਰੇ ਆਪਾਂ ਵੇਰਵੇ ਨਾਲ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਕਿ ਇਸ ਦੇ ਪ੍ਰਭਾਵ ਕਿੱਥੇ ਕਿੱਥੇ ਘਟੇ ਨੇ ਕਿੱਥੇ ਕਿੱਥੇ ਵਧੇ ਨੇ ਇਸ ਬਾਰੇ ਗੱਲਬਾਤ ਹੋਏਗੀ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਹਿੰਦੂ ਤਵੀਆਂ ਵੱਲੋਂ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਫੈਲਾਉਣ ਦਾ ਕੰਮ ਉਸੇ ਤਰ੍ਹਾਂ ਹੀ ਜਾਰੀ ਹੈ ਗੁਜਰਾਤ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਗੁਜਰਾਤ ਵਿੱਚ ਕਰੋਨਾ ਫੈਲਾਉਣ ਲਈ ਜੋ ਤਬਲੀਗੀ ਜਮਾਤ ਹੈ ਉਹ ਜ਼ਿੰਮੇਵਾਰ ਹੈ ਇਸ ਬਾਰੇ ਗੱਲਬਾਤ ਹੋਏਗੀ ਐਂਡ ਦੂਸਰੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਸ਼ਮੀਰ ਵਿੱਚ ਚਿਨਾਰ ਦੇ 42,000 ਦਰਖਤ ਕੱਟੇ ਜਾ ਰਹੇ ਹਨ ਸੋ ਇਹ ਕਿਹਾ ਜਾ ਰਿਹਾ ਹੈ ਕਿ ਚਿਨਾਰ ਦੇ ਦਰਖਤਾਂ ਦੇ ਨਾਲ ਕਰੋਨਾ ਫੈਲਦੀ ਹੈ ਕਰੋਨਾ ਫੈਲਾਉਣ ਦੇ ਲਈ ਜੋ ਚਿਨਾਰ ਦੇ ਦਰਖਤ ਨੇ ਉਹ ਜ਼ਿੰਮੇਵਾਰ ਨੇ ਐਂਡ ਦੂਸਰੇ ਪਾਸੇ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਵਿੱਚ RSS ਕਰੋਨਾ ਮਰੀਜ਼ਾਂ ਦੀ ਸੇਵਾ ਦੇ ਨਾਂ ਥੱਲੇ ਆਪਣੀਆਂ ਜੜ੍ਹਾਂ ਪਸਾ ਰਿਹਾ ਹੈ ਇਸ ਬਾਰੇ ਗੱਲਬਾਤ ਹੋਏਗੀ ਸੋ ਐਂਡ ਦੇ ਵਿੱਚ ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਇਸ਼ੂ ਪਰ ਕਰੋਨਾ ਵਾਇਰਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਕਰੋਨਾ ਵਾਇਰਸ ਦੇ ਉੱਪਰ ਆਪਾਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਰਮਜ਼ਾਨ ਮਹੀਨੇ ਦੇ ਵਿੱਚ ਰੋਜ਼ੇ ਰੱਖ ਰਹੇ ਨੇ ਕਿਉਂਕਿ ਕੱਲ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਇਹ ਮਹੀਨਾ ਰਮਜ਼ਾਨ ਜਿਸ ਨੂੰ ਅਰਬੀ ਦੇ ਵਿੱਚ ਰਮਦਾਨ ਕਿਹਾ ਜਾਂਦਾ ਹੈ ਉੱਥੇ ਤੇ ਸਾਡੀਆਂ ਜ਼ੁਬਾਨਾਂ 'ਚ ਪਹੁੰਚਦੇ ਆ ਜ਼ ਦਾ ਪ੍ਰੋਨਾਂਸੀਏਸ਼ਨ ਹੋ ਜਾਂਦਾ ਹੈ ਔਰ ਇਹ ਮਹੀਨਾ ਜਿਸ ਨੂੰ ਇਬਾਦਤਾਂ ਇਨਾਇਤਾਂ ਤੇ ਬਰਕਤਾਂ ਦਾ ਮਹੀਨਾ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਸਭ ਨੂੰ ਸਾਡੇ ਭਰਾਵਾਂ ਭੈਣਾਂ ਨੂੰ ਇਸ ਇਬਾਦਤਾਂ ਇਨਾਇਤਾਂ ਤੇ ਬਰਕਤਾਂ ਦਾ ਮਾਹ ਰਮਜ਼ਾਨ
ਬਹੁਤ ਬਹੁਤ ਮੁਬਾਰਕ। ਬਹੁਤ ਬਹੁਤ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਫੇਥ ਦੀ ਗੱਲ ਕਰਦੇ ਹਾਂ ਜਾਂ ਈਮਾਨ ਦੀ ਗੱਲ ਕਰਦੇ ਹਾਂ ਤੇ ਫਿਰ ਜਿਸ ਨੂੰ ਵੀ ਰੱਬ ਨੇ ਇਹ ਤੌਫੀਕ ਦਿੱਤੀ ਹੈ ਕਿ ਉਹ ਕਾਮਯਾਬੀ ਦੇ ਨਾਲ ਜਾਂ ਉਹ ਹੈਲਥੀ ਹੈ ਔਰ ਉਸ ਦੇ ਅੰਦਰ ਉਹ ਫੀਲਿੰਗਸ ਹੋਣ ਕਿ ਆਪਣੇ ਮਜ਼ਹਬ ਦੇ ਡਿਸਪਲਿਨ ਨੂੰ ਇਮਾਨਦਾਰੀ ਦੇ ਨਾਲ ਉਸ ਦੀ ਪਾਲਣਾ ਕਰੇ। ਸੋ ਜ਼ਾਹਰ ਹੈ ਕਿ ਜਿਹੜੇ ਇਸਲਾਮ ਦੇ 5 ਪਿੱਲਰ ਮੰਨੇ ਜਾਂਦੇ ਨੇ ਉਹਨਾਂ ਦੇ ਵਿੱਚ ਰਮਜ਼ਾਨ ਦੇ ਵਿੱਚ ਰੋਜ਼ੇ ਰੱਖਣਾ ਇਹ ਲਾਜ਼ਮ ਹੈ। ਉਸ ਦੀਆਂ ਐਕਸੈਪਸ਼ਨਸ ਵੀ ਨੇ ਔਰ ਉਹਦੀ ਅਸੀਂ ਬਹੁਤੀ ਡਿਟੇਲ 'ਚ ਗੱਲ ਨਹੀਂ ਕਰਾਂਗੇ, ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਸ ਮੁਬਾਰਕ ਮਹੀਨੇ ਦਾ ਜਿਹੜਾ ਬੇਸ ਹੈ ਹਿਸਟੋਰੀਕਲ ਉਹ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਇਸ ਮਹੀਨੇ ਦੇ ਦੌਰਾਨ ਹੀ ਉਹਨਾਂ ਦੇ ਉੱਤੇ ਕੁਰਾਨ ਮਜੀਦ ਜਿਹੜੀ ਅਸਮਾਨੀ ਕਿਤਾਬ ਹੈ ਔਰ ਉਹਨਾਂ ਦੇ ਉੱਤੇ ਇਹ ਜਿਹੜਾ ਇਸ ਦਾ ਇਲਹਾਮ ਹੋਇਆ ਔਰ ਇਹ ਰਿਵੀਲਡ, ਜਿਸ ਨੂੰ ਅਸੀਂ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਇੱਕ ਰਿਵੀਲਡ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਦੇਖਦੇ ਹਾਂ ਸਿੱਖ ਫੇਥ ਦੇ ਵਿੱਚ। ਇਸਲਾਮ ਦੇ ਵਿੱਚ ਕੁਰਾਨ ਮਜੀਦ ਰਿਵੀਲਡ ਰੈਵਲੇਸ਼ਨ ਹੈ ਜਿਹੜੀ ਕਿ ਰਮਜ਼ਾਨ ਦੇ ਮਹੀਨੇ 'ਚ ਹੋਈ। ਹਾਲਾਂਕਿ ਮੈਂ ਦੇਖ ਰਿਹਾ ਸੀ ਕਿ ਇਸ ਦਾ ਈਵਨ ਟੋਰਾ ਜਾਂ ਬਾਈਬਲ ਜਾਂ ਦੂਸਰਿਆਂ ਦੇ ਨਾਲ ਵੀ ਜਿਹੜਾ ਉਹਨਾਂ ਨੇ ਵੀ ਇਸ ਮਹੀਨੇ ਨੂੰ ਉਹਨਾਂ ਦੇ ਵੀ ਜਿਹੜੇ ਇਲਹਾਮ ਜਿਹੜੇ ਨੇ ਖਾਸ ਤੌਰ ਤੇ 10 ਟੈਸਟਾਮੈਂਟਸ ਔਰ ਤੌਰੇਤ ਇਸ ਮਹੀਨੇ ਦੇ ਨਾਲ ਹੀ ਜਾ ਕੇ ਜੁੜਦੇ। ਪਰ ਇਸਲਾਮ ਦੇ ਵਿੱਚ ਇਹ ਲਾਜ਼ਮ ਹੈ ਜਿਹੜਾ ਕਿ ਇਸ ਮਹੀਨੇ 'ਚ ਔਰ ਖਾਸ ਤੌਰ ਤੇ ਅਸੀਂ ਵੀ ਆਪਣੇ ਨੇਬਰਹੁਡਸ ਦੇ ਵਿੱਚ ਦੇਖਦੇ ਕਿ ਕਿਵੇਂ ਫੇਥ ਦੇ ਨਾਲ ਸਾਡੇ ਮੁਸਲਮਾਨ ਭਰਾ ਭੈਣਾਂ ਜਿਹੜੇ ਰੋਜ਼ੇ ਰੱਖਦੇ ਨੇ ਦਿਨ ਦੇ ਚੜਾਅ ਤੋਂ ਪਹਿਲਾਂ ਜਿਹੜਾ ਉਹ ਕੁਛ ਖਾ ਪੀ ਕੇ ਫਿਰ ਸਾਰਾ ਦਿਨ ਈਵਨ ਪਾਣੀ ਤੱਕ ਵੀ ਨਾ ਪੀਣਾ, ਇਹ ਇੱਕ ਜ਼ਿੰਦਗੀ ਦਾ ਡਿਸਪਲਿਨ ਵੀ ਹੈ ਜਿੱਥੇ ਆਪਣੇ ਫੇਥ ਦੀ ਪਾਲਣਾ ਹੈ। ਉੱਥੇ ਨਾਲ ਦੀ ਨਾਲ ਇਹ ਅਹਿਸਾਸ ਵੀ ਕਰਵਾਉਂਦਾ ਹੈ ਕਿ ਸਾਡਾ ਧਿਆਨ ਉਹਨਾਂ ਲੋਕਾਂ ਵੱਲ ਵੀ ਜਾਏ ਜਿਨ੍ਹਾਂ ਦੇ ਕੋਲ ਖਾਣ ਲਈ ਕੁਛ ਨਹੀਂ ਹੈ, ਜਿਨ੍ਹਾਂ ਦੇ ਕੋਲ ਪੀਣ ਲਈ ਕੁਛ ਨਹੀਂ ਹੈ, ਔਰ ਉਹ ਕਿਵੇਂ ਜ਼ਿੰਦਗੀ ਬਸਰ ਕਰਦੇ ਨੇ ਜਾਂ ਉਹਨਾਂ ਦੀਆਂ ਜ਼ਿੰਦਗੀਆਂ ਜਿਨ੍ਹਾਂ ਦੇ ਕੋਲ ਇਹ ਚੀਜ਼ਾਂ ਨਹੀਂ ਨੇ ਉਹਦੇ ਤੋਂ ਮਹਿਰੂਮ ਨੇ। ਸੋ ਅਸੀਂ ਅੱਲਾਹ ਤਾਲਾ ਦਾ ਰੱਬ ਦਾ ਸ਼ੁਕਰ ਕਰੀਏ ਕਿ ਰੱਬ ਨੇ ਸਾਨੂੰ ਕਿੰਨੀਆਂ ਨਿਅਮਤਾਂ ਦੇ ਨਾਲ ਨਵਾਜਿਆ ਔਰ ਜ਼ਾਹਰ ਹੈ ਇਹ ਸਿਰਫ ਜਿਹੜਾ ਉਹ ਭੁੱਖੇ ਰਹਿਣ ਤੱਕ ਮਹਿਦੂਦ ਨਹੀਂ ਹੈ। ਇਸ ਦਾ ਮਤਲਬ ਹੈ ਕਿ ਸਾਰਾ ਦਿਨ ਤੁਹਾਡਾ ਇਬਾਦਤ ਦੇ ਵਿੱਚ ਗੁਜ਼ਰੇ, ਰੱਬ ਦੀ ਯਾਦ ਦੇ ਵਿੱਚ ਗੁਜ਼ਰੇ। ਤੁਹਾਨੂੰ ਇਸ ਗੱਲ ਦਾ ਧਿਆਨ ਰਹੇ ਕਿ ਸਾਨੂੰ ਜਿਸ ਸੋਹਣੇ ਘਰ 'ਚ ਅਸੀਂ ਰਹਿੰਦੇ ਹਾਂ, ਇਨਸਾਨੀ ਵਜੂਦ ਹੈ, ਖਾਣ ਲਈ ਇੰਨੀਆਂ ਚੀਜ਼ਾਂ ਨੇ ਔਰ ਹੋਰ ਸਾਰੇ ਸੁੱਖ ਸਾਧਨ ਨੇ, ਇਹ ਉਸ ਰੱਬ ਦੀ ਸ਼ੁਕਰਗੁਜ਼ਾਰੀ ਵੀ ਹੈ। ਰੱਬ ਦਾ ਨਾਂ ਲੈਣ ਦਾ ਮਤਲਬ ਅਸਲ 'ਚ ਆਪਣੇ ਆਪ ਦੇ ਨਾਲ ਹੀ ਜੁੜਨਾ ਹੁੰਦਾ ਹੈ। ਇਬਾਦਤ ਕਿਉਂਕਿ ਰੱਬ ਸਾਡੇ ਦਿਲਾਂ 'ਚ ਵਸਦਾ ਹੈ ਔਰ ਜਦੋਂ ਅਸੀਂ ਆਪਣੇ ਅੰਦਰ ਵੱਲ ਮੁੜਦੇ ਹਾਂ ਔਰ ਬਾਕੀ ਕਿਉਂਕਿ ਇਸ ਪੀਰੀਅਡ ਦੇ ਵਿੱਚ ਇਹ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਦੁਨੀਆ ਦੇ ਵਿੱਚ ਇੱਕ ਰੱਬ ਦੀ ਹੋਂਦ ਹੈ ਔਰ ਉਹ ਰੱਬ ਸਾਡੇ ਸਭ 'ਚ ਵਸਦਾ ਹੈ, ਇਨਸਾਨਾਂ ਦੇ ਵਿੱਚ ਵਸਦਾ ਹੈ। ਔਰ ਜ਼ਾਹਰ ਹੈ ਕਿ ਜਦੋਂ ਦਿਨ ਖਾਤਮਾ ਹੁੰਦਾ ਹੈ ਦਿਨ ਦਾ, ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਫਿਰ ਜਿਹੜਾ ਹੈ ਜਿਸ ਨੂੰ ਇਫਤਾਰੀ ਕਿਹਾ ਜਾਂਦਾ ਹੈ, ਆਪਸ ਦੇ ਵਿੱਚ ਸਾਰਾ ਪਰਿਵਾਰ ਜਾਂ ਜਿੱਥੇ ਜਿੱਥੇ ਕੋਈ ਹੈ ਉਹ 3 ਖਜੂਰਾਂ ਦੇ ਨਾਲ ਆਮ ਤੌਰ ਤੇ ਰੋਜ਼ਾ ਖੋਲਣ ਦੀ ਰਵਾਇਤ ਜਿਹੜੀ ਹਜ਼ਰਤ ਸਾਹਿਬ ਦੇ ਤੋਂ ਹੀ ਸ਼ੁਰੂਆਤ ਹੁੰਦੀ ਹੈ। ਔਰ ਇਸ ਤਰੀਕੇ ਨਾਲ ਇਹ 29 ਜਾਂ 30 ਦਿਨ ਜਿਸ ਵੀ ਲਿਹਾਜ਼ ਨਾਲ, ਕਿਉਂਕਿ ਲਿਊਨਰ ਕੈਲੰਡਰ ਹੈ, ਚੰਦਰਮਾ 'ਚ ਇੱਕ ਦਿਨ ਉਸ ਦਾ ਵਧਾ ਘਟਾ ਹੈ ਔਰ ਉਸ ਦਾ ਜਿਹੜਾ ਫਿਰ ਕਨਕਲੂਜਨ ਹੁੰਦਾ ਹੈ ਉਹ ਈਦ ਉਲ ਫਿਤਰ ਜਿਸ ਨੂੰ ਕਿਹਾ ਜਾਂਦਾ ਹੈ, ਜਿਸ ਨੂੰ ਅਸੀਂ ਈਦ ਕਰਕੇ ਕਾਮਨ ਜ਼ੁਬਾਨ ਦੇ ਵਿੱਚ ਜਾਣਦੇ ਹਾਂ, ਜਿਹੜਾ ਫਿਰ ਇੱਕ ਮਿਲਾਪਾਂ ਦਾ ਦਿਨ ਵੀ ਹੈ, ਸਭ ਦਾ ਖੁਸ਼ੀਆਂ ਦਾ ਦਿਨ ਵੀ ਹੈ ਔਰ ਹਰ ਕੋਈ ਜਿਹੜਾ ਬੱਚੇ ਔਰ ਦੂਸਰੇ ਨਵਾਂ ਪਹਿਰਾਵਾ ਔਰ ਇੱਕ ਦੂਸਰੇ ਨੂੰ ਈਦ ਮੁਬਾਰਕ ਵੀ ਕਹਿੰਦੇ ਨੇ। ਸੋ ਇਹ ਸਾਡੇ ਲਈ ਮੈਂ ਸਮਝਦਾ ਕਿ ਵੀ ਇਹ ਯਾਦ ਦਹਾਨੀ ਵੀ ਹੈ ਕਿ ਅਲਟੀਮੇਟਲੀ ਵਿਛੋੜਾ ਰੱਬ ਤੋਂ ਪੈਣਾ ਇਹ ਸਭ ਤੋਂ ਵੱਡਾ ਗਮ ਦਾ ਕਾਰਨ ਹੈ, ਜ਼ਿੰਦਗੀ ਦੀ ਸਫਰਿੰਗ ਦਾ ਕਾਰਨ ਹੈ ਔਰ ਰੱਬ ਦੇ ਨਾਲ ਮਿਲਾਪ, ਰੱਬ ਦੀ ਯਾਦ। ਭਾਈ ਨੰਦ ਲਾਲ ਗੋਇਆ ਜਿਹੜੇ ਗਜ਼ਨੀ ਦੇ ਰਹਿਣ ਵਾਲੇ ਸੀ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ ਇੱਕ ਬਤੌਰ ਸਿੱਖ ਵੀ ਇੱਕ ਸ਼ਾਇਰ ਵੀ, ਉਹਨਾਂ ਦਾ ਬਹੁਤ ਵੱਡਾ ਮਰਾਤਬਾ ਹੈ। ਉਹਨਾਂ ਦਾ ਕਲਾਮ ਜਿਹੜਾ ਬਹੁਤ ਸਾਰਾ ਫਾਰਸੀ ਦੇ ਵਿੱਚ ਹੈ, ਬੰਦਗੀ ਨਾਮਾ ਔਰ ਉਹਨਾਂ ਦਾ ਦੀਵਾਨੇ ਗੋਇਆ ਵੀ ਕਹਿੰਦੇ ਨੇ।
ਉਹਨਾਂ ਸਿੱਖਾਂ ਤੇ ਭਾਈ ਨੰਦ ਲਾਲ ਇਹ ਸਵਾਲ ਕਰਦੇ ਨੇ, ਗਮ ਛੀ ਬਾਸ਼ਤ, ਕਿ ਗਮ ਕੀ ਹੈ? ਤੇ ਫਿਰ ਉਹਦਾ ਹੀ ਉਹਨਾਂ ਨੇ ਜਵਾਬ ਦਿੱਤਾ ਹੈ, ਗਫਲਤ ਅਜ਼ ਯਾਦੇ ਖੁਦਾ, ਕਿ ਖੁਦਾ ਦੀ ਯਾਦ ਤੋਂ ਗਫਲਤ। ਵੈਸੇ ਗਫਲ ਗਾਫਲ ਅਸੀਂ ਸੌ ਜਾਣ ਨੂੰ ਕਹਿੰਦੇ ਹਾਂ। ਸੋ ਜਿਹੜਾ ਸੁੱਤਾ ਹੋਇਆ ਹੈ ਬਿਲਕੁਲ ਲਾਪਰਵਾਹੀ ਦੇ ਨਾਲ, ਉਹਨੂੰ ਨਜ਼ਰ ਹੀ ਨਹੀਂ ਆਉਂਦਾ। ਗਫਲਤ ਅਜ਼ ਯਾਦੇ ਖੁਦਾ, ਖੁਦਾ ਦੀ ਯਾਦ ਤੋਂ ਗਫਲਤ ਜਿਹੜੀ ਹੈ ਇਹ ਗਮ ਦਾ ਕਾਰਨ ਹੈ। ਔਰ ਫਿਰ ਉਹਨਾਂ ਨੇ ਸ਼ਾਦੀ, ਜਿਸ ਨੂੰ ਭਾਵੇਂ ਅੱਜ ਅਸੀਂ ਵਿਆਹਾਂ ਦੇ ਕੰਟੈਕਸਟ ਨੂੰ ਵਰਤਦੇ, ਪਰ ਸ਼ਾਦੀ ਖੁਸ਼ੀ ਨੂੰ ਕਹਿੰਦੇ ਨੇ, ਆਨੰਦ ਨੂੰ ਕਹਿੰਦੇ ਨੇ, ਬਲਿਸ ਨੂੰ ਕਹਿੰਦੇ ਨੇ। ਸੋ ਸ਼ਾਦੀ ਹੈ, ਉਸ ਦਾ ਯਾਦ ਆਣਾ, ਉਸ ਦੇ ਨਾਲ ਜੁੜਨਾ। ਸੋ ਅਸੀਂ ਇਹ ਕਾਮਨਾ ਕਰਦੇ ਕਿ ਸਾਡੇ ਵੀਰ ਭੈਣਾਂ ਜਿੱਥੇ ਜਿੱਥੇ ਵੀ ਨੇ ਔਰ ਜਿਨ੍ਹਾਂ ਨੇ ਰੋਜ਼ੇ ਰੱਖੇ ਨੇ, ਸੱਚਮੁੱਚ ਉਹ ਅੱਲਾਹ ਤਾਲਾ ਦੀ ਯਾਦ ਚ ਜੁੜਨ, ਔਰ ਉਹਨਾਂ ਨੂੰ ਇਹ ਦਿਨ ਸਭ ਨੂੰ ਬਹੁਤ ਬਹੁਤ ਮੁਬਾਰਕ। ਔਰ ਇਸ ਵਾਰ ਕਿਉਂਕਿ ਆਲਰੇਡੀ ਇੱਕ ਉਸ ਕਿਸਮ ਦਾ ਮਾਹੌਲ ਦੁਨੀਆ ਭਰ ਚ ਬਣਿਆ ਹੋਇਆ ਹੈ, ਜੇ ਸਾਡੇ ਲਈ ਤਕਲੀਫ ਦੇ ਹੈ ਕਿ ਅਸੀਂ ਰੋਜ਼ਾਨਾ ਆਪਣੇ ਗੁਰੂ ਘਰ ਨਹੀਂ ਜਾ ਸਕਦੇ, ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ, ਜਿਹੜਾ ਸਾਡੇ ਤੇ ਵੀ ਲਾਜ਼ਮ ਹੈ। ਲੇਕਿਨ ਉੱਥੇ ਅੱਜ ਜਿੱਥੇ ਮੱਕਾ ਔਰ ਮਦੀਨਾ ਜਿਹਦੀ ਜ਼ਿਆਰਤ ਦੇ ਲਈ, ਔਰ ਖਾਸ ਤੌਰ ਤੇ ਰਮਜ਼ਾਨ ਦੇ ਮਹੀਨੇ ਹੱਜ ਦਾ ਇੱਕ ਆਪਣਾ, ਕਿਉਂਕਿ ਇਸ ਮਹੀਨੇ 'ਚ ਮੰਨਿਆ ਜਾਂਦਾ ਹੈ, ਮਨੌਤ ਹੈ ਕਿ ਜਿਹੜਾ ਜਿੰਨੀ ਵੀ ਤੁਸੀਂ ਬੰਦਗੀ ਕਰਦੇ ਹੋ ਔਰ ਦੂਸਰਾ ਜਾਂ ਸਵਾਬ ਦਾ ਕੰਮ ਕਰਦੇ ਹੋ, ਦਾਨ ਕਰਦੇ ਹੋ, ਜਿਹੜਾ ਜ਼ਕਾਤ ਦੇ ਰੂਪ ਦੇ ਵਿੱਚ ਇਸਲਾਮ 'ਚ 5 ਪਿਲਰਸ 'ਚੋਂ ਇੱਕ ਲਾਜ਼ਮ ਹੈ, ਉਸ ਦਾ ਸਵਾਬ ਕਈ ਗੁਣਾ ਜ਼ਿਆਦਾ ਹੁੰਦਾ ਹੈ। ਸੋ ਇਸ ਲਈ ਇਹ ਮਹੀਨਾ ਹੱਜ ਦੇ ਨਾਲ ਵੀ ਜੁੜਿਆ ਹੋਇਆ, ਪਰ ਮੱਕਾ ਔਰ ਮਦੀਨਾ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਉੱਥੇ ਇਸ ਵਾਰ ਜਿਹੜੀ ਹੈ ਉਹ ਜ਼ਿਆਰਤ ਨਹੀਂ ਹੋ ਰਹੀ। ਔਰ ਜ਼ਾਹਰ ਹੈ ਕਿ ਕਿੰਨੀ ਤਕਲੀਫ ਕਿੰਨਿਆਂ ਨੇ ਆਪਣੀ ਕਾਮਨਾ ਔਰ ਪ੍ਰਬੰਧ ਕੀਤੇ ਹੋਣਗੇ। ਸੋ ਇਹ ਵੀ ਮੈਂ ਸਮਝਦਾ ਵੀ ਰੱਬ ਦੀ, ਅੱਲਾਹ ਤਾਲਾ ਦੀ ਮਰਜ਼ੀ ਹੈ, ਸ਼ਾਇਦ ਉਸਨੇ ਹੀ ਸਾਨੂੰ ਇਹ ਯਾਦ ਦਹਾਨੀ ਫਿਰ ਵੀ ਕਰਵਾਈ ਹੈ ਕਿ ਅਸੀਂ ਜਿਹੜੇ ਆਪਣੇ ਆਪ ਨੂੰ ਬਹੁਤ ਕਾਬਲ, ਬਹੁਤ ਸਮਰੱਥ, ਬਹੁਤ ਸਾਇੰਟੀਫਿਕ ਵਰਲਡ, ਇਹਨਾਂ ਸਾਰੇ ਭੁਲੇਖਿਆਂ ਦੇ ਵਿੱਚ ਰੱਬ ਤੋਂ ਵਿੱਥ ਕੀਤੀ ਹੋਈ ਸੀ ਜਾਂ ਕੀਤੀ ਹੋਈ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੀਏ। ਅਲਟੀਮੇਟਲੀ ਰੱਬ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਹਾਲਾ ਪਾਕਿਸਤਾਨ ਦੇ ਵਿੱਚ ਜਿਹੜਾ ਉਹਨਾਂ ਦੇ ਮਜ਼ਹਬੀ ਉਲਮਾ ਦੇ ਨਾਲ ਗੱਲਬਾਤ ਤੋਂ ਬਾਅਦ ਜਿਹੜਾ ਨੈਸੈਸਰੀ ਜਿਹੜੀਆਂ ਪ੍ਰੀਕਾਸ਼ਨਸ ਨੇ ਉਹ ਲੈਣ ਕਰਕੇ ਕੁਝ ਮਸੀਤਾਂ ਦੇ ਵਿੱਚ ਜਿਹੜਾ ਉਹ ਹੋਏਗਾ ਨਮਾਜ਼ ਅਦਾ ਕਰਨ ਦਾ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਸ ਨੂੰ ਵੀ ਇਵੇਂ ਹੀ ਲਿਆ ਜਾਏ ਜਿੱਥੇ ਦੁਨੀਆ ਭਰ ਦੇ ਵਿੱਚ ਹਰ ਇਨਸਾਨ ਇਸ ਵੇਲੇ ਇਸ ਫਿਕਰ ਦੇ ਵਿੱਚ ਹੈ ਕਿ ਕੱਲ ਨੂੰ ਕੀ ਹੋਏਗਾ, ਕੱਲ ਨੂੰ ਕੀ ਬਣੇਗਾ, ਕਿਉਂਕਿ ਜੋ ਕੁਝ ਚੱਲ ਰਿਹਾ ਆਲੇ ਦੁਆਲੇ ਇਹ ਇੱਕ ਪੀੜ ਹੈ, ਇਨਸਾਨੀ ਪੀੜ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮੈਂ ਸਮਝਦਾ ਹਾਂ ਵੀ ਇਸ ਪੀੜ ਨੂੰ ਜਿੱਥੇ ਜਿਹੜੇ ਰੱਬ 'ਚ ਫੇਥ ਰੱਖਣ ਵਾਲੇ ਨੇ ਉਹਨਾਂ ਨੇ ਹੋਰ ਉਹਨਾਂ ਦੇ ਵਿੱਚ ਈਮਾਨ ਮਜ਼ਬੂਤ ਕੀਤਾ ਹੈ, ਉੱਥੇ ਜਿਨ੍ਹਾਂ ਨੇ ਨਫ਼ਰਤ ਫੈਲਾਣੀ ਹੈ, ਜੇ ਅਸੀਂ ਭਾਰਤ ਦੇ ਹਵਾਲੇ ਨਾਲ ਦੇਖੀਏ ਤੇ ਉਹਨਾਂ ਨੇ ਕਿਵੇਂ ਜਿਹੜਾ ਉਹਨਾਂ ਦਾ ਪੋਲੀਟੀਕਲ ਏਜੰਡਾ ਘੱਟ ਗਿਣਤੀਆਂ ਦੇ ਖਿਲਾਫ, ਉਸ ਨੂੰ ਇਸ ਤਰਾਸਦੀ ਦੇ ਮੌਕੇ ਵੀ ਉਹ ਕਿਵੇਂ ਵਰਤ ਰਹੇ ਨੇ, ਉਹ ਅਸੀਂ ਦੂਸਰੇ ਟੌਪਿਕ ਦੇ ਵਿੱਚ ਵੇਰਵੇ ਨਾਲ ਗੱਲ ਕਰਾਂਗੇ। ਪਰ ਇਸ ਵੇਲੇ ਜਿਹੜਾ ਉਹ ਜੋ ਹਾਲਾਤ ਨੇ ਉਹਦੇ 'ਚ ਮੈਂ ਜਿਹੜੀ ਪੋਜ਼ਿਟਿਵ ਗੱਲ ਤੋਂ ਗੱਲ ਸ਼ੁਰੂ ਕਰਾਂ ਕਿ ਅੱਜ ਹੀ ਇੱਕ ਖੁਸ਼ਨੁਮਾ ਖਬਰ ਹੈ ਕਿ ਬ੍ਰਿਟਨ ਦੇ ਵਿੱਚ ਕੋਰੋਨਾ ਦੇ ਨਾਲ ਜਿਹੜਾ ਜੂਝਣ ਦੇ ਲਈ ਖਾਸ ਤੌਰ ਤੇ ਜਿਹੜਾ ਵੈਕਸੀਨ ਹੈ ਉਸ ਦੀ ਇਨਸਾਨਾਂ ਦੇ ਉੱਤੇ ਟੈਸਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ। ਸੋ ਜ਼ਾਹਰ ਹੈ ਕਿ ਉਹਨਾਂ ਨੇ ਇਸ ਸਾਰੇ ਨੂੰ ਜਿਹੜਾ 3 ਮਹੀਨੇ ਪਹਿਲਾਂ ਇਸ ਦੇ ਉੱਤੇ ਵਾਇਰਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਇਹ ਆਕਸਫੋਰਡ ਯੂਨੀਵਰਸਿਟੀ ਦੀ ਇੱਕ ਟੀਮ ਨੇ ਜੇਨਰ ਇੰਸਟੀਚਿਊਟ ਦੇ ਵਿੱਚ ਇਸ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਔਰ ਇਸ ਨੂੰ ਉਹਨਾਂ ਨੇ ਇੱਕ ਚੈਂਪੈਂਜ਼ੀ ਤੋਂ ਜਿਹੜਾ ਕਿ ਜ਼ਾਹਰ ਹੈ ਬਾਂਦਰਾਂ ਦੀ ਐਡਵਾਂਸਡ ਨਸਲ ਹੈ, ਉਹਦੇ ਸਰੀਰ ਚੋਂ ਉਹਨਾਂ ਨੇ ਜਿਹੜਾ ਉਹ ਇਹਨੂੰ ਇੰਜੈਕਟ ਕਰਕੇ ਇਹਦੀ ਵਾਇਰਸ ਨੂੰ ਇਸ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਔਰ ਇਹ ਜਿਹੜੀ ਐਡੀਨੋ ਵਾਇਰਸ ਹੈ ਜਿਹਦੇ ਤੋਂ ਟੈਸਟ ਸ਼ੁਰੂ ਹੋਇਆ, ਇਹ ਇੱਕ ਬੜਾ ਕਮਜ਼ੋਰ ਵਾਇਰਸ ਹੁੰਦਾ ਔਰ ਇਸ ਦੇ ਨਾਲ ਉਹਨਾਂ ਨੇ ਇਹ 3 ਮਹੀਨੇ ਦੇ ਵਿੱਚ ਜਿਹੜੀ ਵਾਇਰਸ ਤਿਆਰ ਕੀਤੀ ਹੈ। ਔਰ ਮੈਂ ਜਿੱਥੇ ਦੇਖਦਾ ਹਾਂ ਵੀ ਸੈਲਫਿਸ਼ ਲੋਕ ਵੀ ਨੇ, ਨਿਊਯਾਰਕ ਦੇ ਹਵਾਲੇ ਨਾਲ ਹੀ ਇੱਕ ਵਪਾਰੀ ਜਿਸ ਨੇ ਇਸ ਮੌਕੇ ਤੇ ਕਿਵੇਂ ਲੱਖਾਂ
ਜਿਹੜੀਆਂ ਨੇ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ, ਗਲਵਜ਼ ਔਰ ਦੂਸਰੀਆਂ ਤੀਸਰੀਆਂ ਚੀਜ਼ਾਂ ਦੀ ਹੋਲਡਿੰਗ ਕੀਤੀ, ਜਿਹਨੂੰ ਅਮਰੀਕਾ 'ਚ ਇਹ ਪਹਿਲਾ ਕੇਸ ਬਣਿਆ ਜਿਹਨੂੰ ਗ੍ਰਿਫਤਾਰ ਕੀਤਾ, ਔਰ ਉਹਦੇ ਸਟੋਰਾਂ ਦੇ ਸਟੋਰ ਉਹ 200% ਰੇਟਸ ਦੇ ਉੱਤੇ ਵੇਚ ਰਿਹਾ ਸੀ। ਹਾਲਾਂਕਿ ਇਹ ਹੋਲਡਿੰਗ ਸਟਾਕਿੰਗ ਸਾਰੇ ਪਾਸੇ ਚੱਲ ਰਹੀ ਹੈ, ਪਰ ਇਹ ਅਨਫੋਰਚੂਨੇਟ ਪਾਰਟ ਆ। ਉੱਥੇ ਜਦੋਂ ਮੈਂ ਦੇਖ ਰਿਹਾ ਸੀ, ਕਿਉਂਕਿ ਜ਼ਾਹਰ ਹੈ ਕਿ ਜਦੋਂ ਤੁਸੀਂ ਇਨਸਾਨਾਂ ਦੇ ਉੱਤੇ ਟੈਸਟ ਕਰਦੇ ਹੋ ਤਾਂ ਤੁਹਾਨੂੰ ਵਲੰਟੀਅਰ ਚਾਹੀਦੇ ਨੇ। ਉਹਨਾਂ ਨੇ ਇਹਦੇ ਲਈ ਜਦੋਂ ਆਵਾਜ਼ ਦਿੱਤੀ ਤੇ 800 ਤੋਂ ਜ਼ਿਆਦਾ ਜਿਹੜੇ ਵਲੰਟੀਅਰਸ ਨੇ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਭਾਈ ਤੁਸੀਂ ਸਾਡੇ ਤੇ ਇਸ ਟੈਸਟ ਨੂੰ ਕਰ ਸਕਦੇ ਹੋ। ਜਿਹੜੇ ਉਹਨਾਂ ਨੇ ਹੁਣ ਪਹਿਲੇ 2 ਵਲੰਟੀਅਰ ਚੁਣੇ ਨੇ ਜਿਨ੍ਹਾਂ ਤੋਂ ਨੂੰ ਇੰਜੈਕਟ ਕੀਤਾ ਗਿਆ, ਉਹਨਾਂ ਦੇ ਵਿੱਚ ਇੱਕ ਸਾਇੰਟਿਸਟ ਹੈ। ਹੁਣ ਜ਼ਾਹਰ ਹੈ ਕਿ ਇੱਕ ਪਾਸੇ ਖੁਦਗਰਜ਼ੀ ਦੀ ਵੀ ਸਿਖਰ ਹੈ, ਪਰ ਦੂਸਰੇ ਪਾਸੇ ਜਿਹੜੇ ਪਰਉਪਕਾਰ ਕਰਨ ਵਾਲੇ, ਦੂਸਰਿਆਂ ਦੇ ਕੰਮ ਆਉਣ ਵਾਲੇ ਨੇ, ਉਹ ਵੀ ਕਿਸ ਹੱਦ ਤੱਕ ਜਾ ਕੇ ਆਪਣੀਆਂ ਜਾਨਾਂ, ਕਿਉਂਕਿ ਜਦੋਂ ਤੁਸੀਂ ਹਿਊਮਨ ਟੈਸਟ ਕਰ ਰਹੇ ਹੋ, ਜ਼ਾਹਰ ਹੈ ਤੁਸੀਂ ਬਿਮਾਰੀ ਨੂੰ ਹੀ ਪਹਿਲਾਂ ਜਿਹੜੀ ਹੈ ਉਹ ਵਾਇਰਸ ਇੰਜੈਕਟ ਕਰ ਰਹੇ ਹੋ, ਫਿਰ ਤੁਸੀਂ ਦੂਸਰਾ ਕਰੋਗੇ। ਲੇਕਿਨ ਉਹਨਾਂ ਨੇ ਕਿਹਾ ਕਿ ਵੀ ਕੋਈ ਪਰਵਾਹ ਨਹੀਂ ਹੈ, ਸਾਡੇ ਤੇ ਤੁਸੀਂ ਟੈਸਟ ਕਰੋ, ਅਸੀਂ ਇਹ ਚਾਹੁੰਦੇ ਹਾਂ ਕਿ ਭਾਈ ਐਸੀ ਜਿਹੜੀ ਹੈ ਵੈਕਸੀਨੇਸ਼ਨ ਤਿਆਰ ਹੋਏ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ। ਔਰ ਇਹ ਜਿਹੜੀ ਆਕਸਫੋਰਡ ਦੀ ਟੀਮ ਹੈ, ਇਸਨੇ ਇਸ ਤੋਂ ਪਹਿਲਾਂ ਮਰਸ ਦੇ ਲਈ ਵੀ ਜਿਹੜੀ ਇੱਕ ਟੀਕਾ ਤਿਆਰ ਕੀਤਾ ਸੀ, ਔਰ ਇਹ ਇੱਕ ਹੋਰ ਕਿਸਮ ਦੀ ਕੋਰੋਨਾ ਵਾਇਰਸ ਹੈ ਜਿਹਨੂੰ ਮਰਸ ਕਿਹਾ ਜਾਂਦਾ ਹੈ। ਔਰ ਇਹ ਉਹਨਾਂ ਨੇ ਆਲਰੇਡੀ ਦੇ ਜਿਹੜੇ ਪਹਿਲੇ ਕਲੀਨਿਕਲ ਟ੍ਰਾਇਲ ਕੀਤੇ ਨੇ, ਉਹਨਾਂ ਤੇ ਉਹਨਾਂ ਨੂੰ ਹੋਪ ਹੈ ਕਿ ਵੀ ਇਹ ਕਾਫੀ ਕਾਮਯਾਬ ਹੋਏਗਾ। ਔਰ ਉਹਨਾਂ ਨੇ, ਕਿਉਂਕਿ ਇਸ ਵੇਲੇ ਅਜੇ ਇੰਗਲੈਂਡ ਦੇ ਵਿੱਚ ਗ੍ਰਾਫ ਭਾਵੇਂ ਕਰਵ ਹੋਣਾ ਸ਼ੁਰੂ ਹੋਇਆ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਡੇ ਲਈ ਮੌਕਾ ਹੈ ਕਿ ਇਸ ਵੇਲੇ ਵੱਧ ਤੋਂ ਵੱਧ ਲੋਕਾਂ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਟੈਸਟ ਕਰ ਸਕਦੇ ਹਾਂ ਜਿਹੜੇ, ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉਹ ਕਿਹਾ ਕਿ ਵੀ ਅਲਟੀਮੇਟਲੀ ਇਹ 5000 ਵਲੰਟੀਅਰਸ ਦੇ ਉੱਤੇ ਟੈਸਟ ਕੀਤਾ ਜਾਏਗਾ। ਉਸ ਦੇ ਵਿੱਚ ਹਰ ਰੇਸ ਔਰ ਏਜ ਦੇ ਲੋਕ ਨੇ, ਔਰ ਇਹ ਦੇਖਣ ਦੇ ਲਈ ਕਿ ਵੀ ਇਹ ਕਿੰਨਾ ਅਸਰਦਾਰ ਹੈ। ਇਸ ਦੇ ਨਾਲ ਉਹਨਾਂ ਨੇ ਈਵਨ ਕੀਨੀਆ, ਕਿਉਂਕਿ ਕੀਨੀਆ ਦੇ ਵਿੱਚ ਤਾਜ਼ਾ ਜਿਹੜਾ ਹੁਣੇ ਕਰੋਨਾ ਦੀ ਜਿਹੜੀ ਸਪਰੈਡ ਆ ਉਹ ਤੇਜ਼ ਹੋਣੀ ਸ਼ੁਰੂ ਹੋਈ ਹੈ, ਉੱਥੋਂ ਦੀ ਇੱਕ ਇੰਸਟੀਚਿਊਟ ਦੇ ਨਾਲ ਵੀ ਇਹਨਾਂ ਨੇ ਜਿਹੜਾ ਟਾਈ ਅਪ ਕੀਤਾ। ਔਰ ਇਹਨਾਂ ਦੇ ਜਿਹੜਾ ਪ੍ਰੋਫੈਸਰ ਪੋਲਾਰਡ ਜਿਹੜੇ ਇਸ ਨੂੰ ਲੀਡ ਕਰ ਰਹੇ ਨੇ, ਅਸੀਂ ਇਹ ਉਹਨਾਂ ਨੇ ਕਿਹਾ ਵੀ ਅਸੀਂ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵਲੰਟੀਅਰਸ ਨੇ ਉਹ ਵੀ ਸੇਫ ਰਹਿਣ। ਔਰ ਲੇਕਿਨ ਇਸ ਤੋਂ ਬਿਨਾਂ ਸਾਡੇ ਕੋਲ ਕੋਈ ਚੋਇਸ ਨਹੀਂ ਹੁੰਦੀ, ਜਦੋਂ ਤੱਕ ਅਸੀਂ ਹਿਊਮਨ ਟ੍ਰਾਇਲ ਇਸ ਦਾ ਕਾਮਯਾਬੀ ਨਾਲ ਨਹੀਂ ਕਰ ਲਾਂਗੇ, ਇਸ ਨੂੰ ਆਮ ਲੋਕਾਂ ਦੇ ਲਈ ਇਹਦੀ ਅਵੇਲੇਬਿਲਟੀ ਜਿਹੜੀ ਹੈ ਇਹ ਅਸੀਂ ਨਹੀਂ ਕਰਾ ਸਕਦੇ। ਸੋ ਇਹ ਇੱਕ ਪੋਜ਼ਿਟਿਵ ਨਿਊਜ਼ ਹੈ। ਦੂਸਰੇ ਪਾਸੇ ਅਸੀਂ ਕੱਲ ਦੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ ਕਿ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਅਮਰੀਕਨ ਰਿਸਰਚ ਇੰਸਟੀਚਿਊਟ ਵੱਲੋਂ ਕਿਹਾ ਗਿਆ ਕਿ ਭਾਈ ਇਹ ਜਿਹੜੇ ਡਿਸਇਨਫੈਕਟੈਂਟ ਜਾਂ ਬਲੀਚ ਜਾਂ ਕਿੰਨੀ ਦੇਰ 'ਚ ਔਨ ਦਾ ਸਰਫੇਸ ਇਹ ਕਰੋਨਾ ਵਾਇਰਸ ਮਰਦੀ ਹੈ, ਪਰ ਨਾਲ ਦੀ ਨਾਲ ਹੀ ਟਰੰਪ ਸਾਹਿਬ ਨੇ ਜਿਸ ਅੰਦਾਜ਼ ਦੇ ਵਿੱਚ ਕਿਹਾ, ਹਾਲਾਂ ਉਹਨਾਂ ਨੇ ਅਗਲੇ ਦਿਨ ਕਿਹਾ ਆਪਣੀ ਬਰੀਫਿੰਗ 'ਚ ਕਿ ਜੀ ਮੈਂ ਤਾਂ ਸੈਟਿਰ ਕੀਤਾ ਸੀ, ਵਿਅੰਗ ਕੀਤਾ ਸੀ, ਲੇਕਿਨ ਅਨਫੋਰਚੂਨੇਟਲੀ ਇਸ ਦਾ ਅਸਰ ਇਹ ਹੋਇਆ ਕਿ ਮੈਂ ਈਵਨ ਨਿਊਯਾਰਕ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਦੁੱਗਣੇ ਕੇਸ ਹੋਏ ਨੇ ਜਿਹੜੇ ਬਲੀਚ ਔਰ ਦੂਸਰੇ ਜਿਹੜੇ ਨੇ ਉਸ ਨੂੰ ਉਹਨਾਂ ਨੇ ਜਿਹੜਾ ਉਹ ਡਰਿੰਕ ਕੀਤਾ। ਔਰ ਇਹ ਇਸ ਦਾ ਵੇਰਵਾ ਈਵਨ ਇਹਨਾਂ ਦੀ ਮੇਨ ਖਬਰ ਹੈ, ਮੋਰ ਨਿਊਯਾਰਕਰਸ ਇੰਜੈਸਟਡ ਕਲੀਨਰਸ ਆਫਟਰ ਟਰੰਪਸ ਕੋਰੋਨਾ ਵਾਇਰਸ ਕਮੈਂਟ। ਜਦੋਂ ਉਹਨਾਂ ਨੇ ਕਿਹਾ ਜੀ ਕਿ ਫਿਰ ਇਹ ਕਿਉਂ ਨਹੀਂ ਫੇਫੜਿਆਂ 'ਚ ਜਾ ਕੇ ਇਹਨੂੰ ਕਲੀਨ ਕਰ ਦਿਓ, ਔਰ ਇਹ ਨਿਊਯਾਰਕ ਦੇ ਜਿਹੜੀ ਡਾਟਾ ਕਲੈਕਸ਼ਨ ਹੈ ਉਹਨੂੰ ਕਿਹਾ ਪਿਛਲੇ 18 ਘੰਟਿਆਂ ਦੇ ਵਿੱਚ ਜਿਹੜਾ ਪੋਇਜ਼ਨ ਕੰਟਰੋਲ ਸੈਂਟਰ ਹੈ ਉਹਨਾਂ ਦੀ ਸਬ ਏਜੰਸੀ ਨੇ ਕਿਹਾ ਕਿ ਵੀ 30 ਕੇਸ ਅਸੀਂ 18 ਘੰਟੇ ਦੇ ਵਿੱਚ ਹੈਂਡਲ ਕੀਤੇ ਨੇ ਜਿਨ੍ਹਾਂ ਨੇ ਦਾ ਐਕਸਪੋਜ਼ਰ ਹੋਇਆ ਡਿਸਇਨਫੈਕਟੈਂਟਸ ਨੂੰ। ਔਰ ਇਹਨਾਂ ਚੋਂ ਅਜੇ ਤੱਕ ਜਿਹੜਾ ਇਹਨਾਂ 30 ਚੋਂ 9 ਜਿਹੜੇ ਨੇ ਉਹਨਾਂ ਨੇ ਲਾਈਸੋਲ ਤੇ ਲਿਆ, ਉਹ 10 ਉਹ ਨੇ ਜਿਨ੍ਹਾਂ ਨੇ ਬਲੀਚ ਲਿਆ ਤੇ 11 ਉਹ ਨੇ ਜਿਨ੍ਹਾਂ ਨੇ ਹਾਊਸ ਹੋਲਡ ਕਲੀਨਰਸ ਯੂਜ਼ ਕੀਤੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਦੁੱਗਣੇ ਇਸ ਪੀਰੀਅਡ ਦੇ ਨੇ ਐਜ਼ ਕੰਪੇਅਰ ਟੂ ਲਾਸਟ ਈਅਰ। ਉਹਨਾਂ ਨੇ ਕਿਹਾ ਜੀ ਵੀ ਅਸੀਂ ਤਾਂ ਜਿਹੜਾ ਇਹ ਦੇਖਿਆ, ਕਿਉਂਕਿ ਪ੍ਰੈਜ਼ੀਡੈਂਟ ਨੇ ਕਿਹਾ ਸੀ ਕਿ ਵੀ ਇਹ ਸਨਲਾਈਟ ਦੇ ਨਾਲ 2 ਮਿੰਟ 'ਚ ਮਰ ਜਾਂਦਾ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਜੇ ਇਹ ਕਲੀਨਰ ਲਾਈਕ ਬਲੀਚ ਐਂਡ ਆਈਸੋਪ੍ਰੋਪਾਈਲ ਅਲਕੋਹਲ ਜਿਹੜਾ ਇਹ ਇੰਜੈਕਟ ਹੋਏ ਤਾਂ ਫਿਰ ਜਿਹੜਾ ਇਹ ਵਾਇਰਸ ਨੂੰ 5 ਮਿੰਟ ਔਰ ਅਲਕੋਹਲ 30 ਸੈਕਿੰਡ ਦੇ ਵਿੱਚ ਮਾਰ ਸਕਦਾ ਹੈ। ਔਰ ਨਾਲ ਦੀ ਨਾਲ ਟਰੰਪ ਉਹਨਾਂ ਦੀ ਜਿਹੜੀ ਐਗਜ਼ੈਕਟ ਜਿਹੜੇ ਉਹਨਾਂ ਦੇ ਅਲਫਾਜ਼ ਸੀ
ਕਿ ਵੀ if the cleanser gets in the lungs and it does a tremendous number on the lungs। ਹੁਣ ਇਹ ਜਿਹੜਾ ਸਾਰਾ ਪਾਰਟ ਹੈ, ਭਾਵੇਂ ਉਹਨਾਂ ਨੇ ਤਾਂ ਜਸਟ ਇੱਕ ਲਾਈਨ ਕਹਿ ਕੇ ਕਿ ਜੀ ਮੈਂ ਤਾਂ ਵਿਅੰਗ ਕੀਤਾ ਸੀ, ਲੇਕਿਨ ਇਸ ਦਾ ਉਹਨਾਂ ਨੂੰ ਉਹਨਾਂ ਦੇ ਪੋਲ ਕੈਂਪੇਨ ਦੇ ਵਿੱਚ ਵੀ ਆਲਰੇਡੀ ਜੋ ਬਾਈਡਨ ਜਿਹੜੇ ਡੈਮੋਕ੍ਰੇਟਾਂ ਵੱਲੋਂ ਹੁਣ ਆਲਮੋਸਟ ਕਲੀਅਰਡ ਕੈਂਡੀਡੇਟ ਨੇ, ਉਹਨਾਂ ਨੇ ਕਿਹਾ ਵੀ ਇਹ ਕਿਸ ਕਿਸਮ ਦਾ ਹੈ ਕਿ ਵੀ ਅਸੀਂ ਲੋਕਾਂ ਦੀਆਂ ਜਾਨਾਂ ਨੂੰ ਖਤਰੇ 'ਚ ਪਾ ਰਹੇ ਹਾਂ। ਕਿਉਂਕਿ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡਾ ਤਬਕਾ ਜਿਹੜਾ ਇੱਥੇ ਵੀ ਉਹ ਸਾਡੇ ਸਧਾਰਨ ਲੋਕਾਂ ਵਾਂਗ ਜਿਹੜੀ ਗੱਲ ਪ੍ਰੈਜ਼ੀਡੈਂਟ ਕਹਿੰਦਾ ਜਾਂ ਅਥਾਰਟੀ ਤੋਂ ਆਉਂਦੀ ਹੈ ਉਸ ਦੇ ਉੱਤੇ ਉਹ ਯਕੀਨ ਕਰਦੇ ਨੇ। ਔਰ ਇਸ ਸਾਰੇ ਨੇ ਜਿਹੜਾ ਕਾਫੀ ਇਸ ਸਾਰੇ ਨੂੰ ਉਹਨਾਂ ਦੇ ਆਪਣੇ ਜਿਹੜਾ ਪੋਲ ਨੰਬਰਸ ਨੂੰ ਵੀ ਇਫੈਕਟ ਕੀਤਾ ਆਲਰੇਡੀ। ਵੈਸੇ ਜਿਹੜੀ ਚੱਲ ਰਿਹਾ ਓਪੀਨੀਅਨ ਪੋਲ ਉਹਨਾਂ 'ਚ ਕਾਫੀ ਥੱਲੇ ਨੂੰ ਜਾ ਰਿਹਾ, ਔਰ ਸ਼ਾਇਦ ਇਹੀ ਕਾਰਨ ਹੈ ਕਿ ਕੱਲ ਜਦੋਂ ਉਹਨਾਂ ਨੇ ਪ੍ਰੈਸ ਬਰੀਫਿੰਗ ਕੀਤੀ ਹੈ ਡੇਲੀ, ਤੇ ਉਹਨਾਂ ਨੇ ਕੋਈ ਸਵਾਲ ਨਹੀਂ ਲਏ ਪੱਤਰਕਾਰਾਂ ਤੋਂ। ਹਾਲਾਂ ਪੱਤਰਕਾਰ ਜਾਂਦਿਆਂ ਜਾਂਦਿਆਂ ਬਲੀਚ ਦੇ ਦੂਜੇ ਦੇ ਪੁੱਛਦੇ ਰਹੇ, ਔਰ ਅੱਧੇ ਘੰਟੇ ਦੇ ਵਿੱਚ ਉਹਨਾਂ ਨੇ ਖਤਮ ਕਰ ਦਿੱਤੀ। ਔਰ ਇਹ ਵੀ ਆ ਰਿਹਾ ਵੀ ਉਹਨਾਂ ਨੂੰ ਇਹ ਲੱਗ ਰਿਹਾ ਵੀ ਉਹ ਤਾਂ ਇਸਤੇਮਾਲ ਕਰ ਰਹੇ ਸੀ ਇਸ ਪੀਰੀਅਡ ਨੂੰ ਆਪਣਾ PR ਕਰਨ ਦੇ ਲਈ, ਲੇਕਿਨ ਜਿਹੜਾ ਇਸ ਦਾ ਉਹਨਾਂ ਨੂੰ ਨੁਕਸਾਨ ਹੋ ਰਿਹਾ। ਔਰ ਇੱਕ ਗੱਲ ਜਿਹੜੀ ਹੋਰ ਅਸੀਂ ਬੇਸ਼ੱਕ ਸਾਊਥ ਕੋਰੀਆ ਦੇ ਹਵਾਲੇ ਨਾਲ ਕਹੀ ਸੀ 3-4 ਦਿਨ ਪਹਿਲਾਂ ਕਿ ਉੱਥੇ ਜਿਹੜੇ ਕੁਝ ਰਿਕਵਰ ਹੋਏ ਨੇ ਉਹਨਾਂ ਦੇ ਵੀ ਜਿਹੜੇ ਆ ਉਹ ਵਾਪਸ ਆਉਣ ਦੇ ਚਾਂਸ ਨੇ। ਔਰ ਅੱਜ ਇਸ ਦੇ ਉੱਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਬੜੀ ਕਲੀਅਰ ਸਟੇਟਮੈਂਟ ਦਿੱਤੀ ਹੈ ਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਰਿਕਵਰ ਹੋ ਕੇ ਚਲੇ ਗਏ ਨੇ ਉਹ ਇਹ ਨਾ ਸਮਝਣ ਕਿ ਉਹਨਾਂ ਨੂੰ ਦੁਬਾਰਾ ਨਹੀਂ ਹੋ ਸਕਦਾ। ਔਰ ਉਹਨਾਂ ਨੇ ਇਸ ਦੇ ਲਈ ਖਾਸ ਤੌਰ ਤੇ, ਕਿਉਂਕਿ ਚਿਲੀ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੀ ਅਸੀਂ ਤੁਹਾਨੂੰ ਜਿਹੜਾ ਉਹ ਕਲੀਨਜ਼ਿੰਗ ਜਿਹੜਾ ਉਹ ਕਲੀਅਰ ਪਾਸਪੋਰਟ ਦੇ ਰਹੇ ਹਾਂ ਕਿ ਵੀ ਤੁਸੀਂ ਬਿਲਕੁਲ ਰਿਕਵਰ ਹੋ ਗਏ ਹੋ, ਪਰ ਉਹਨਾਂ ਨੇ ਕਿਹਾ ਕਿ ਵੀ ਅਜੇ ਇਸ ਗੱਲ ਦਾ ਕੋਈ ਐਵੀਡੈਂਸ ਨਹੀਂ ਹੈ ਕਿ ਇਹ ਦੁਬਾਰਾ ਨਹੀਂ ਆ ਸਕਦਾ, ਕਿਉਂਕਿ ਜਦੋਂ ਤੱਕ ਜਿਹੜੇ ਕੁਝ ਰਿਕਵਰ ਵੀ ਹੁੰਦੇ ਨੇ ਉਹਨਾਂ 'ਚ ਉਹ ਬਹੁਤ ਕਮਜ਼ੋਰ ਹੋ ਜਾਂਦੇ ਨੇ, ਔਰ ਉਹਨਾਂ 'ਚ ਐਂਟੀਬਾਡੀਜ਼ ਦੀ ਗਿਣਤੀ ਜਿਹੜੀ ਹੈ ਆਮ ਹਾਲਤ ਜਦੋਂ ਕੋਈ ਤੁਸੀਂ ਹੀਲ ਹੁੰਦੇ ਹੋ ਉਸ ਦੇ ਮੁਕਾਬਲੇ ਤੇ ਘੱਟ ਹੈ। ਸੋ ਕਹਿੰਦੇ ਨੇ ਕਿ ਵੀ ਬਿਲਕੁਲ ਉਹਨਾਂ ਦੀ ਵੀ ਜਿਹੜੇ ਰਿਕਵਰ ਵੀ ਹੋ ਰਹੇ ਨੇ ਉਹਨਾਂ ਨੂੰ ਪੂਰੀ ਇਹਤਿਆਤ ਵਰਤਣ ਦੀ ਲੋੜ ਹੈ, ਔਰ ਉਹ ਇਸ ਜਿਹੜੀਆਂ ਨੇ ਭਰਮ 'ਚ ਨਾ ਹੋਣ ਕਿ ਉਹਨਾਂ ਨੂੰ ਦੁਬਾਰਾ ਨਹੀਂ ਹੋ ਸਕਦਾ। ਸੋ ਕੁੱਲ ਮਿਲਾ ਕੇ ਇਹ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਇਹ ਬੇਸ਼ੱਕ ਕੋਈ ਉਤਸ਼ਾਹ ਵਾਲੀ ਗੱਲ ਨਹੀਂ ਹੈ, ਕਿਉਂਕਿ ਬਹੁਤ ਵਾਰ ਆਮ ਬਿਮਾਰੀਆਂ ਦੀ ਹਾਲਤ 'ਚ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਇਨਫੈਕਸ਼ਨ ਤੋਂ ਤੁਸੀਂ ਰਿਕਵਰ ਹੁੰਦੇ ਹੋ ਉਹ ਤੁਹਾਨੂੰ ਦੁਬਾਰਾ ਨਹੀਂ ਹੁੰਦੀ, ਕਿਉਂਕਿ ਤੁਹਾਡੇ ਐਂਟੀਬਾਡੀਜ਼ ਬਣ ਜਾਂਦੀਆਂ। ਔਰ ਬਹੁਤ ਵਾਰ ਜਿਹੜੀਆਂ ਵੈਕਸੀਨਸ ਵੀ ਫਿਰ ਤਿਆਰ ਹੁੰਦੀਆਂ ਨੇ ਉਹਨਾਂ ਐਂਟੀਬਾਡੀਜ਼ ਨੂੰ ਆਧਾਰ ਬਣਾ ਕੇ ਹੁੰਦੀਆਂ ਨੇ। ਸੋ ਕੁੱਲ ਮਿਲਾ ਕੇ ਜਿਹੜਾ ਇਹ ਇੱਕ ਨੈਗੇਟਿਵ ਡਿਵੈਲਪਮੈਂਟ ਹੈ ਇਸ ਸਾਰੇ 'ਚ। ਔਰ ਜੇ ਅਸੀਂ ਜਨਰਲ ਇਸ ਵੇਲੇ ਗਲੋਬਲ ਸਪਰੈਡ ਦੀ ਗੱਲ ਕਰੀਏ ਸੋ ਉਹਦੇ 'ਚ ਜਿਹੜੀ ਗਿਣਤੀ ਹੈ ਕਰੋਨਾ ਵਾਇਰਸ ਪੋਜ਼ਿਟਿਵ ਕੇਸਿਸ ਦੀ ਉਹ ਲਗਾਤਾਰਤਾ ਦੇ ਨਾਲ ਵੱਧ ਰਹੀ ਹੈ। ਔਰ ਇਸ ਵੇਲੇ ਕੁੱਲ ਜਿਹੜਾ ਲੇਟੈਸਟ ਡਾਟਾ ਵਰਲਡ ਮੀਟਰਸ ਦਾ ਹੈਗਾ 2,08,96,946 ਲੋਕ ਇਸ ਵੇਲੇ ਕਰੋਨਾ ਵਾਇਰਸ ਪੋਜ਼ਿਟਿਵ ਟੈਸਟ ਹੋਏ ਨੇ, ਯਾਨੀ ਇਹ ਇਨਫੈਕਟਡ ਨੇ। ਔਰ ਕੁੱਲ ਮੌਤਾਂ ਦੁਨੀਆ ਦੇ ਵਿੱਚ 2 ਲੱਖ ਦੀ ਫਿਗਰ ਕ੍ਰਾਸ ਕਰ ਗਈਆਂ ਨੇ। ਇਸ ਵੇਲੇ ਜਿਹੜੀ ਫਿਗਰ ਹੈ ਉਹ 2,01,743 ਹੈ, ਔਰ ਰਿਕਵਰੀ ਦੇ ਲਿਹਾਜ਼ ਨਾਲ 8,25,376 ਜਿਹੜੇ ਨੇ ਉਹ ਰਿਕਵਰ ਹੋਏ ਨੇ। ਔਰ ਜਿਹੜਾ ਡਾਟਾ ਇਸ ਹਵਾਲੇ ਨਾਲ ਜਿਹੜੇ 97% ਨੇ ਉਹ ਟੋਟਲ ਰਿਕਵਰ ਹੋ ਜਾਂਦੇ ਨੇ। ਬਹੁਤ ਸਾਰੇ 80% ਦੇ ਨੇੜੇ ਤੇੜੇ ਦੇ ਤਾਂ ਸਿੰਪਟਮਸ ਵੀ ਨਹੀਂ ਹੁੰਦੇ, ਤੇ ਜਿਹੜੇ 3% ਸੀਰੀਅਸ ਔਰ ਕ੍ਰਿਟੀਕਲ ਹਾਲਤ ਵੀ ਪਹੁੰਚਦੇ ਨੇ ਉਹਨਾਂ 'ਚ ਜਿਹੜੀਆਂ ਡੈਥਸ ਨੇ ਉਹ ਸਿਰਫ ਅੱਗੋਂ ਉਹਨਾਂ 3% ਚੋਂ ਵੀ 20%, ਯਾਨੀ ਜਿਹੜੇ 5 ਕ੍ਰਿਟੀਕਲ ਇਲ ਹੋਏ ਜਾਂ ਸੀਰੀਅਸ ਇਲ ਹੋਏ ਜਾਂ ICU ਤੱਕ ਵੀ ਪਹੁੰਚੇ ਉਹਨਾਂ 5 ਚੋਂ ਵੀ 4 ਸਰਵਾਈਵ ਕਰ ਜਾਂਦੇ ਨੇ। ਔਰ ਕਿਉਂਕਿ ਫਾਈਨਲ ਸਟੇਜਸ ਇਹਦੀ ਰੈਸਪੀਰੇਸ਼ਨ ਦੇ ਨਾਲ ਇਸ ਦਾ ਸਿੱਧਾ ਤਾਲੁਕ ਹੈ, ਲੰਗਸ ਦੇ ਉੱਤੇ ਇਫੈਕਟ ਕਰਦੀ ਹੈ। ਪਰ ਇੱਕ ਜਿਹੜੀ ਅੱਜ ਮਾੜੀ ਖਬਰ ਵਾਸ਼ਿੰਗਟਨ ਪੋਸਟ ਦੇ ਹਵਾਲੇ ਨਾਲ ਔਰ ਨਿਊਯਾਰਕ ਦੇ ਹਸਪੀਟਲਸ ਔਰ ਵਾਸ਼ਿੰਗਟਨ ਉਹਦੇ ਹਵਾਲੇ ਨਾਲ ਹੈ ਕਿ ਉਹਨਾਂ ਨੇ ਇਹ ਵੀ ਦੇਖਿਆ ਕਿ ਕੁਝ ਲੋਕ ਘਰਾਂ ਦੇ ਵਿੱਚ ਜਿਹੜੇ ਮਿਡਲ ਏਜਡ ਨੇ ਜਾਂ ਈਵਨ ਯੰਗ ਵੀ ਨੇ 30s 40s 'ਚ ਸਡਨਲੀ ਜਿਹੜੇ ਸਟ੍ਰੋਕ ਹੈ ਜਿਹਦੇ 'ਚ ਤੁਹਾਡਾ ਪਾਸਾ ਮਾਰਿਆ ਜਾਂਦਾ ਜਾਂ ਇੱਕਦਮ ਜਿਹੜਾ ਉਹ ਕਲੌਟ ਬਣਦਾ ਹੈ,
ਉਹਨਾਂ ਦੇ ਕੇਸਿਸ ਬਹੁਤ ਜ਼ਿਆਦਾ ਆਏ ਨੇ। ਸੋ ਹੁਣ ਉਹਨਾਂ ਨੇ ਇਹ ਦੇਖਣਾ ਸ਼ੁਰੂ ਕੀਤਾ ਹੈ, ਇਸ ਦੇ ਉੱਤੇ ਫਰਦਰ ਕੰਮ ਹੋਏਗਾ ਕਿ ਵੀ ਹੁਣ ਤੱਕ ਤਾਂ ਇਹੀ ਸੀ ਕਿ ਕਰੋਨਾ ਵਾਇਰਸ ਜਿਹੜੀ ਹੈ ਇਹ ਸਿੱਧੇ ਤੌਰ ਦੇ ਉੱਤੇ ਤੁਹਾਡੇ ਰੈਸਪੀਰੇਟਰੀ ਸਿਸਟਮ ਨੂੰ ਜਿਹੜੀ ਹੈ ਉਹ ਚੋਕ ਕਰਦੀ ਹੈ ਜਾਂ ਉਸ ਨੂੰ ਪ੍ਰਭਾਵਿਤ ਕਰਦੀ ਹੈ। ਪਰ ਹੁਣ ਇਹ ਆ ਰਿਹਾ ਕਿ ਵੀ ਇਸ ਪੋਸੀਬਲ ਹੈ ਕਿ ਕੁਝ ਜਿਹੜੇ ਫ੍ਰੀ ਹੋਏ ਇਸ ਦੇ ਹਿੱਸਾ ਨੇ ਜਿੱਥੇ ਹਾਰਟ ਅਟੈਕ ਕਰਕੇ ਰੈਸਪੀਰੇਸ਼ਨ ਜਾਂ ਦੂਜੇ ਰਾਹੀਂ ਨੇ ਉਹ ਦਿਮਾਗ ਤੱਕ ਵੀ ਪਹੁੰਚ ਜਾਂਦੇ ਨੇ। ਔਰ ਇਹ ਜਿਨ੍ਹਾਂ ਨੂੰ ਇਹ ਸਟ੍ਰੋਕ ਹੋਇਆ ਨਿਊਯਾਰਕ ਦੇ ਹਵਾਲੇ ਨਾਲ 2-3 ਹਸਪੀਟਲਸ ਦਾ ਇਹਦੇ ਚ ਡੇਟਾ ਸੀ, ਇਹ ਉਹ ਨੇ ਜਿਨ੍ਹਾਂ ਨੂੰ ਈਵਨ ਕੋਈ ਸਿੰਪਟਮ ਹੈ ਵੀ ਨਹੀਂ ਸੀ ਕਰੋਨਾ ਦਾ, ਲੇਕਿਨ ਉਹ ਜਦੋਂ ਸਟ੍ਰੋਕ ਹੋਇਆ ਟੈਸਟ ਕੀਤਾ ਗਿਆ ਤੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ। ਇਹਦਾ ਮਤਲਬ ਹੈ ਕਿ ਈਵਨ ਜਿਹੜੇ ਸਾਇਲੈਂਟ ਵੀ ਨੇ ਉਹ ਜੇ ਸਿੱਧੇ ਤੌਰ ਤੇ ਸਿੰਪਟਮਸ ਨਹੀਂ ਦਿੰਦੇ ਲੇਕਿਨ ਸਟ੍ਰੋਕ ਰਾਹੀਂ ਉਸ ਦਾ ਪ੍ਰਭਾਵ ਹੈ। ਸੋ ਇਹ ਇੱਕ ਨਵਾਂ ਡੇਂਜਰਸ ਐਲੀਮੈਂਟ ਇਸ ਸਾਰੇ ਦੇ ਵਿੱਚ ਐਡ ਹੋਇਆ। ਕੁੱਲ ਮਿਲਾ ਕੇ ਹੁਣ ਮੈਂ ਉਸ ਡਾਟਾ ਦੀ ਗੱਲ ਕਰਾਂ, ਇਸ ਵੇਲੇ ਟੋਟਲ ਕੇਸਾਂ ਦਾ ਜ਼ਿਕਰ ਮੈਂ ਆਲਰੇਡੀ ਕਰ ਚੁੱਕਾ ਹਾਂ। ਅਮਰੀਕਾ ਦੇ ਵਿੱਚ 9,45,833 ਕੇਸ ਨੇ ਕਰੋਨਾ ਪੋਜ਼ਿਟਿਵ, ਜਿਹੜੀ ਫਿਗਰ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ। ਔਰ ਪਿਛਲੇ 24 ਘੰਟੇ 'ਚ ਅਮਰੀਕਾ 'ਚ 1073 ਮੌਤਾਂ ਹੋਈਆਂ ਨੇ। ਔਰ ਇਸ ਤਰ੍ਹਾਂ ਅਮਰੀਕਾ 'ਚ ਕੁੱਲ ਮੌਤਾਂ 53,266 ਤੱਕ ਇਹ ਗਿਣਤੀ ਪਹੁੰਚ ਗਈ ਹੈ। ਸਪੇਨ ਦੇ ਹਵਾਲੇ ਨਾਲ 378 ਮੌਤਾਂ ਨੇ ਟੋਟਲ ਪਿਛਲੇ 24 ਘੰਟੇ 'ਚ, ਔਰ ਉਹਨਾਂ ਦੀ ਟੋਟਲ ਗਿਣਤੀ 22,902 ਹੈ। ਇਸੇ ਤਰ੍ਹਾਂ ਇਟਲੀ ਜਿੱਥੇ ਨੰਬਰ ਤਾਂ ਡੈਥਸ ਦਾ ਘਟ ਰਿਹਾ ਹੈ, 415 ਮੌਤਾਂ ਹੋਈਆਂ ਨੇ ਪਿਛਲੇ 24 ਘੰਟੇ 'ਚ, ਪਰ ਕੁੱਲ ਨੰਬਰ ਉਹਨਾਂ ਦਾ 26,384 ਹੈ ਕੁੱਲ ਮੌਤਾਂ। ਫਰਾਂਸ ਦੇ ਵਿੱਚ ਜਿੱਥੇ ਕਾਫੀ ਜ਼ੋਰ ਹੈ, ਕੁੱਲ ਮੌਤਾਂ ਉਹਨਾਂ ਦੀਆਂ 22,614 ਨੂੰ ਕ੍ਰਾਸ ਕਰ ਗਈਆਂ, ਪਰ ਪਿਛਲੇ 24 ਘੰਟੇ 'ਚ ਫਿਗਰ ਉਹਨਾਂ ਦੀ ਘਟੀ ਹੈ, 369 ਮੌਤਾਂ ਹੋਈਆਂ ਨੇ। ਜਰਮਨੀ ਜਿਹੜਾ ਕਾਫੀ ਹੱਦ ਤੱਕ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋ ਰਿਹਾ ਆਪਣੇ ਸਿਸਟਮ ਨੂੰ, 59 ਮੌਤਾਂ ਨੇ ਜਰਮਨੀ 'ਚ। ਯੂਕੇ 813 ਮੌਤਾਂ ਨੇ ਔਰ 20,319 ਟੋਟਲ ਡੈਥਸ ਨੇ। ਔਰ ਅਨਫੋਰਚੂਨੇਟਲੀ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਵੀ ਨੇ ਤਨਮਨਜੀਤ ਸਿੰਘ ਢੇਸੀ, ਔਰ ਜਿਹੜੀ ਲੇਬਰ ਪਾਰਟੀ ਨੇ ਸ਼ੈਡੋ ਗਵਰਨਮੈਂਟ ਬਣਾਈ ਹੈ ਉਹਦੇ 'ਚ ਉਹਨਾਂ ਨੂੰ ਰੇਲਵੇ ਮਿਨਿਸਟਰ ਵਾਂਗ ਜਿਹੜਾ ਉਹ ਰੈਕਗਨਾਈਜ਼ ਕੀਤਾ। ਉਹਨਾਂ ਦੇ ਦਾਦੀ ਜੀ ਵੀ ਜਿਹੜੇ ਉਹ ਕੱਲ ਚੜ੍ਹਾਈ ਕਰ ਗਏ ਨੇ, ਗ੍ਰੈਂਡ ਮਾਂ, ਔਰ ਉਹ ਕਰੋਨਾ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ। ਟਰਕੀ ਦੇ ਵਿੱਚ ਡੈਥਸ ਵੱਧ ਰਹੀਆਂ ਨੇ, 106 ਪਿਛਲੇ 24 ਘੰਟੇ 'ਚ ਹੋਈਆਂ। ਟੋਟਲ ਡੈਥਸ 2,706 ਨੇ। ਈਰਾਨ ਅਜੇ ਉਸ ਖੇਤਰੇ 'ਚੋਂ ਨਹੀਂ ਨਿਕਲਿਆ, 76 ਮੌਤਾਂ ਪਿਛਲੇ 24 ਘੰਟੇ 'ਚ। ਟੋਟਲ ਡੈਥ ਜਿਹੜੀ ਉਹਨਾਂ ਦੀ ਫਿਗਰ ਹੈ 5,650 ਹੈ। ਚਾਈਨਾ ਉਸਨੇ ਜਿਹੜਾ ਬਿਲਕੁਲ ਕੋਈ ਡੈਥ ਨਹੀਂ ਹੈ, ਔਰ ਇਸ ਤਰ੍ਹਾਂ ਲੱਗਦਾ ਹੈ ਵੀ ਉਹਨਾਂ ਨੇ ਕਾਫੀ ਹੱਦ ਤੱਕ ਇਸ ਤੇ ਕਾਬੂ ਪਾ ਲਿਆ। ਹਾਲਾਂਕਿ ਜਿਹੜੇ ਟੋਟਲ ਕਰੋਨਾ ਪੋਜ਼ਿਟਿਵ ਕੇਸ ਨੇ ਉਹਨਾਂ ਦੀ ਫਿਗਰ ਜਦੋਂ ਅਸੀਂ ਇਸ ਚਾਰਟ ਦੇਖਦੇ ਹਾਂ ਤਾਂ ਉਹਨਾਂ ਦਾ ਵੀ 82,816, ਪਰ ਜਿਹੜਾ ਕੋਈ ਡੈਥ ਨਹੀਂ ਹੈ। ਰਸ਼ੀਆ 66 ਮੌਤਾਂ ਨੇ 24 ਘੰਟੇ 'ਚ, ਔਰ ਟੋਟਲ ਕੇਸ ਉਹਨਾਂ ਦੇ 74,588 ਨੇ। ਬ੍ਰਾਜ਼ੀਲ ਬਰਾਬਰ ਚੱਲ ਰਿਹਾ ਹੈ, ਵਾਧਾ ਉਹਨਾਂ ਦਾ 92 ਡੈਥਸ ਨੇ ਔਰ 55,224 ਟੋਟਲ ਕੇਸ ਉਹਨਾਂ ਦੇ ਹੋਏ ਨੇ। ਬੈਲਜੀਅਮ ਅਨਫੋਰਚੂਨੇਟਲੀ ਜਦੋਂ ਵੀ ਮੈਂ ਦੇਖਦਾ ਹਾਂ, ਕਿਉਂਕਿ ਇਹ ਹਿਊਮਨ ਰਾਈਟਸ ਦੇ ਹਵਾਲੇ ਨਾਲ ਦੂਸਰਿਆਂ ਨਾਲ ਔਰ ਸਾਡੇ ਵੀ ਕਾਫੀ ਵੱਡੀ ਗਿਣਤੀ 'ਚ ਵੀਰ ਭੈਣਾਂ ਉੱਥੇ ਰਹਿੰਦੇ ਨੇ, ਪਿਛਲੇ 24 ਘੰਟੇ 'ਚ 238 ਮੌਤਾਂ ਹੋਈਆਂ ਨੇ, ਟੋਟਲ 6,917 ਨੇ, ਔਰ ਟੋਟਲ ਕਰੋਨਾ ਪੋਜ਼ਿਟਿਵ ਕੇਸ 45,325 ਨੇ। ਕੈਨੇਡਾ ਪਿਛਲੇ 24 ਘੰਟੇ 'ਚ 154 ਮੌਤਾਂ ਨੇ, 2,456 ਕੁੱਲ ਡੈਥਸ ਹੋ ਚੁੱਕੀਆਂ, ਔਰ 45,000 ਜਿਹੜੇ ਨੇ ਟੋਟਲ ਕੇਸ ਨੇ। ਨੀਦਰਲੈਂਡਸ ਜਿਹੜਾ ਸਾਡਾ ਹਾਲੈਂਡ ਹੈ, 120 ਮੌਤਾਂ ਪਿਛਲੇ 24 ਘੰਟੇ 'ਚ ਨੇ, ਟੋਟਲ 4,409 ਨੇ, ਔਰ 37,190 ਉਹਨਾਂ ਦੇ ਜਿਹੜਾ ਉਹ ਕਰੋਨਾ ਪੋਜ਼ਿਟਿਵ ਕੇਸ ਨੇ। ਸਾਊਥ ਦੇ ਵਿੱਚ ਪੀਰੂ 66 ਮੌਤਾਂ ਨੇ ਪਿਛਲੇ 24 ਘੰਟੇ 'ਚ, ਔਰ ਇਸ ਤਰ੍ਹਾਂ ਕੁੱਲ ਮੌਤਾਂ ਦੀ ਗਿਣਤੀ 700 ਹੈ। ਭਾਰਤ ਦੇ ਹਵਾਲੇ ਨਾਲ ਭਾਵੇਂ ਉਹਨਾਂ ਨੇ ਪਿਛਲੇ 24 ਘੰਟੇ 'ਚ ਕੋਈ ਮੌਤ ਨਹੀਂ ਸ਼ੋ ਕੀਤੀ, ਪਰ ਮੈਂ ਦੇਖ ਰਿਹਾ ਸੀ ਕਿ ਸਪਰੈਡ ਜਿਵੇਂ ਮੱਧ ਪ੍ਰਦੇਸ਼ ਦਾ ਜਿਹੜੀ ਉਹਨਾਂ ਦੀ ਕਮਰਸ਼ੀਅਲ ਕੈਪੀਟਲ ਆ ਇੰਦੌਰ, ਉੱਥੇ ਵੱਡੀ ਗਿਣਤੀ ਦੇ ਵਿੱਚ ਕੇਸ ਡਿਟੈਕਟ ਹੋਏ ਨੇ, ਮੌਤਾਂ ਵੀ 50 ਤੋਂ ਜ਼ਿਆਦਾ ਨੇ, ਔਰ ਉਸ ਨੂੰ ਉੱਥੇ ਜਿਹੜਾ ਹੈ ਉਹ ਕਮਿਊਨਿਟੀ ਸਪਰੈਡ ਕਿਹਾ ਜਾਣ ਲੱਗ ਗਿਆ। ਹਾਲਾਂਕਿ ਇਹਨਾਂ ਹਿੰਦੂ ਤਵੀਆਂ ਨੇ
ਤਾਂ ਇਸ ਨੂੰ ਤਬਲੀਗੀ ਜਮਾਤ ਨਾਲ ਜੋੜ ਕੇ ਕਮਿਊਨਲ ਸਪਰੈਡ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਜਿਹੜਾ ਇਨਫੈਕਟ ਹੁੰਦਾ ਹੀ ਕਮਿਊਨਿਟੀ ਸਪਰੈਡ ਹੈ, ਜਿਹਨਾਂ ਕਮਿਊਨਿਟੀਜ਼ ਦੇ ਵਿੱਚ ਸਪਰੈਡ ਹੁੰਦਾ। ਸੋ ਭਾਰਤ ਦੇ ਵਿੱਚ ਟੋਟਲ ਕੇਸ ਜਿਹੜੇ ਨੇ ਉਹ 29,942 ਨੇ, ਜਿਹੜਾ ਇਸ ਵੇਲੇ ਕਾਫੀ ਐਕਸਪੈਂਡਿੰਗ ਲਾਈਨ ਤੇ। ਹਾਲਾਂਕਿ ਸੈਲੈਕਟਿਵ 3 ਮਈ ਤੋਂ ਬਾਅਦ ਉਹਨਾਂ ਨੇ ਨੇਬਰਹੁਡਸ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹ ਖੋਲਣ ਦੀ ਗੱਲ ਕੀਤੀ ਹੈ। ਹਾਲਾਂਕਿ ਅਮਰੀਕਾ ਦੇ ਹਵਾਲੇ ਨਾਲ ਜਿਵੇਂ ਮੈਂ ਗੱਲ ਨਹੀਂ ਕੀਤੀ ਹੈ, ਲੇਕਿਨ ਉਹਨਾਂ ਦੀਆਂ ਕੁਝ ਸਟੇਟਾਂ ਜਿਨ੍ਹਾਂ ਦੇ ਵਿੱਚ ਜਾਰਜੀਆ ਵੀ ਹੈ ਔਰ ਹੋਰ ਵੀ ਸਾਊਥ ਦੀਆਂ ਸਟੇਟਾਂ ਨੇ, ਉਹ ਪਾਰਸ਼ਲ ਲਾਕਡਾਊਨ ਉਹਨਾਂ ਨੇ ਖੋਲਣ ਦੀ ਲਾਈਨ ਰੱਖੀ ਹੈ। ਹਾਲਾਂਕਿ ਕਈਆਂ ਨੇ ਤਾਂ ਈਵਨ ਇਹ ਜਿਹੜੀਆਂ ਬਾਰਬਰ ਸ਼ਾਪਸ ਜਾਂ ਟੈਟੂਜ਼ ਔਰ ਦੂਸਰੀਆਂ ਵਾਲੀਆਂ ਇਹ ਸਾਰੇ ਵੀ ਖੋਲਣ ਦੀ ਲਾਈਨ, ਜਿਮ ਵਗੈਰਾ, ਜਿਸ ਨੂੰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਪਸੰਦ ਨਹੀਂ ਕੀਤਾ, ਕਿਉਂਕਿ ਜੋ ਅਮਰੀਕਾ ਦਾ ਵੀ ਸਿਨੈਰੀਓ ਐਮਰਜ ਹੋ ਰਿਹਾ ਹੈ, ਜਿੰਨਾ ਮਰਜ਼ੀ ਇਸ ਨੁਕਸਾਨ ਨੂੰ ਘਟਾ ਕੇ ਦੱਸਣ ਦੀ ਕੋਸ਼ਿਸ਼ ਹੋਏ, ਲੇਕਿਨ ਇਹ ਨਜ਼ਰ ਆ ਰਿਹਾ ਕਿ ਇਸ ਦਾ ਸਪਰੈਡ ਅਜੇ ਅਮਰੀਕਾ ਦੇ ਵਿੱਚ ਰੁਕਿਆ ਨਹੀਂ ਹੈ। ਔਰ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਇਸ ਟ੍ਰੈਜੇਡੀ ਦੇ ਉੱਤੇ ਗੱਲ ਹੋ ਰਹੀ ਹੈ, ਉਦੋਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਭਾਈ ਜਿਹੜੇ ਮੁਲਕ ਨੇ ਉਹ ਹੋਰ ਪਾਸੇ ਆਪਣਾ ਬਜਟ ਜਿਹੜਾ ਹੈ ਉਹ ਸਪਰੈਡ ਕਰਨ ਦੇ, ਉਹ ਹੈਲਥ ਸੈਕਟਰ ਜਿਹੜਾ ਉਸ ਨੂੰ ਇਗਨੋਰ ਨਾ ਕਰਨ, ਕਿਉਂਕਿ ਅਲਟੀਮੇਟਲੀ ਹੁਣ ਜਿਵੇਂ ਜਿੰਨਾ ਨੁਕਸਾਨ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਚਾਰ ਚਫੇਰੇ ਹੋਇਆ, ਸਾਰੀ ਦੁਨੀਆ ਇੱਕ ਗ੍ਰਾਈਂਡਿੰਗ ਹਾਲਤ ਤੇ ਖਲੋ ਗਈ ਹੈ। ਇਸ ਗੱਲ ਵੱਲ ਧਿਆਨ ਜਾਣ ਲੱਗਾ ਕਿ ਵੀ ਜਿਨ੍ਹਾਂ ਮੁਲਕਾਂ ਨੇ ਚੰਗੀ ਇਨਵੈਸਟਮੈਂਟ ਕੀਤੀ ਹੈ, ਅੱਛੇ ਹੈਲਥ ਸਿਸਟਮ ਨੇ, ਔਰ ਅੱਜ ਇੱਕ ਲਿਸਟ ਇਸ ਬਾਰੇ ਜਿਹੜੀ ਆਈ ਕਿ ਟੌਪ 10 ਉਹ ਕਿਹੜੇ ਮੁਲਕ ਨੇ ਹੈਲਥੀ ਕੰਟਰੀਜ਼ ਜਿਨ੍ਹਾਂ ਨੇ 2019 ਦੇ ਵਿੱਚ ਜਿਨ੍ਹਾਂ ਨੂੰ ਮੋਸਟ ਹੈਲਥੀ ਕੰਟਰੀਜ਼ ਐਲਾਨਿਆ ਗਿਆ ਸੀ ਉਹਨਾਂ ਨੇ, ਔਰ ਉਹਨਾਂ ਨੇ ਇਸ ਕ੍ਰਾਈਸਿਸ ਦੇ ਵਿੱਚ ਵੀ ਸਭ ਤੋਂ ਘੱਟ ਸਫਰ ਕੀਤਾ ਹੈ ਜਾਂ ਉਹਨਾਂ ਨੇ ਇੱਕਦਮ ਕੰਟਰੋਲ ਪਾਇਆ, ਕਿਉਂਕਿ ਆਲਰੇਡੀ ਉਹਨਾਂ ਦੇ ਕੋਲ ਬਹੁਤ ਸਾਰਾ ਡਾਟਾ ਜਾਂ ਲੋਕਾਂ ਦੇ ਫਾਈਨਲ ਜਿਹੜਾ ਹੈਲਥ ਦੀ ਸਿਚੁਏਸ਼ਨ ਬਾਰੇ ਡਾਟਾ ਵੀ ਉਹਨਾਂ ਕੋਲ ਸੀ। ਔਰ ਉਹਨਾਂ 10 ਦੇਸ਼ਾਂ ਨੂੰ ਮੈਂ ਜ਼ਰੂਰ ਇੱਕ ਰੈਕਗਨਾਈਜ਼ ਕਰਨਾ ਚਾਹੁੰਦਾ ਇਸ ਲਿਸਟ ਚੋਂ। ਸਭ ਤੋਂ ਨੰਬਰ 1 ਤੇ ਜਿਨ੍ਹਾਂ ਦਾ ਟੌਪ ਹੈਲਥ ਸਿਸਟਮ ਹੈ ਸਿੰਗਾਪੁਰ, ਔਰ ਸਿੰਗਾਪੁਰ 'ਚ ਵੀ ਅਸੀਂ ਦੇਖਿਆ ਕਿ ਬਹੁਤ ਘੱਟ ਕੇਸਿਸ ਔਰ ਉਹਨਾਂ ਨੂੰ ਬਿਲਕੁਲ ਉਹਨਾਂ ਨੇ ਇਸ ਨੂੰ ਕਾਬੂ ਕੀਤਾ ਹੈ। ਜਾਪਾਨ ਦਾ ਇੱਕ ਮਾਡਲ ਵੀ ਐਮਰਜ ਹੋਇਆ, ਔਰ ਇਸੇ ਤਰ੍ਹਾਂ ਸਵਿਟਜ਼ਰਲੈਂਡ, ਇਸ ਦੇ ਵਿੱਚ ਵੀ ਜਿਹੜਾ ਭਾਵੇਂ ਕੇਸਿਸ ਨੇ ਲੇਕਿਨ ਉਹਨਾਂ ਦਾ ਹੈਲਥ ਸਿਸਟਮ ਕਾਫੀ ਜਿਹੜਾ ਟੌਪ ਆਫ ਦਾ ਲਾਈਨ ਹੈ। ਸਾਊਥ ਕੋਰੀਆ, ਕਿਉਂਕਿ ਜਦੋਂ ਮੈਂ ਦੇਖਿਆ ਵੀ ਸਾਊਥ ਕੋਰੀਆ ਨੇ ਵੀ ਕਾਬੂ ਪਾਇਆ ਹੈ ਜਾਪਾਨ ਵਾਂਗ, ਤੇ ਮੈਨੂੰ ਵੀ ਨਹੀਂ ਸੀ ਪਤਾ ਕਿ ਵੀ ਉਹਨਾਂ ਦਾ ਹੈਲਥ ਸਿਸਟਮ ਜਿਹੜਾ ਹੈ ਉਹ ਦੁਨੀਆ ਦੇ ਜਿਹੜੇ ਟੌਪ 10 ਸਿਸਟਮ ਨੇ ਹੈਲਥ ਕੇਅਰ ਦੇ ਉਹਦੇ 'ਚ ਹੈ ਨਾਰਵੇ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਨਾਰਵੇ ਦੇ ਵਿੱਚ ਵੀ ਜ਼ਬਰਦਸਤ ਸਿਸਟਮ ਹੈ। ਹਾਂਗਕਾਂਗ 'ਚ ਵੀ ਇੱਕ ਪਾਸੇ ਚਾਈਨਾ ਦਾ ਵੱਖਰਾ ਹਾਲ ਹੈ, ਹਾਂਗਕਾਂਗ ਦਾ ਆਪਣਾ ਇੱਕ ਪਾਰਟ ਹੈ, ਆਈਸਲੈਂਡ ਔਰ ਡੈਨਮਾਰਕ ਔਰ ਆਸਟਰੀਆ, ਇਹ ਸਾਰੇ ਉਹਨਾਂ ਸਾਰਿਆਂ ਚੋਂ ਨੇ ਜਿਨ੍ਹਾਂ ਦਾ ਅੱਛਾ ਹੈਲਥ ਸਿਸਟਮ ਹੈ। ਇਹਨਾਂ ਦੇ ਵਿੱਚ ਇੱਕ ਐਕਸੈਪਸ਼ਨ ਜ਼ਰੂਰ ਹੈ ਕਿ ਨੀਦਰਲੈਂਡਸ ਜਿਹੜਾ ਹਾਲੈਂਡ ਹੈ, ਜਿਹਦੇ 'ਚ ਉਹਨਾਂ ਦਾ ਹੈਲਥ ਸਿਸਟਮ ਬੇਸ਼ੱਕ ਟੌਪ ਆਫ ਦਾ ਲਾਈਨ ਹੈ, ਲੇਕਿਨ ਉੱਥੇ ਕੇਸਿਸ ਜਿਹੜੇ ਨੇ ਕਾਫੀ ਵੱਡੀ ਗਿਣਤੀ 'ਚ ਹੋਏ ਨੇ। ਸੋ ਇਹਨਾਂ ਮੁਲਕਾਂ ਦੀ ਇਹ ਖੂਬਸੂਰਤੀ ਹੈ ਕਿ ਜਦੋਂ ਵੀ ਕੁਛ ਐਸਾ ਵਾਪਰਦਾ ਹੈ ਉਸ ਤੋਂ ਬਾਅਦ ਉਹ ਫਿਰ ਪ੍ਰੋਪਰ ਉਸ ਦੀ ਸਟੱਡੀ ਕਰਦੇ ਨੇ, ਦੇਖਦੇ ਨੇ ਕਿ ਕਿੱਥੇ ਕਿੱਥੇ ਅਸੀਂ ਫੇਲ ਹੋਏ ਹਾਂ। ਸੋ ਕੁੱਲ ਮਿਲਾ ਕੇ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ, ਜਿਵੇਂ ਅਸੀਂ ਰੋਜ਼ਾਨਾ ਗੱਲਬਾਤ ਕਹਿੰਦੇ ਹਾਂ ਕਿ ਅਸੀਂ ਉਹਨਾਂ ਸਾਰਿਆਂ ਨੂੰ ਜਿਹੜੇ ਇਸ ਵੇਲੇ ਫਰੰਟ ਫੁੱਟ ਦੇ ਉੱਤੇ ਇਸ ਜੰਗ ਨੂੰ ਲੜ ਰਹੇ ਨੇ, ਜਿਨ੍ਹਾਂ ਦੇ ਵਿੱਚ ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨਸ, ਉਹਨਾਂ ਦਾ ਸਾਰਾ ਸਫਾਈ ਦਾ ਅਮਲਾ ਫੈਲਾ, ਗ੍ਰੇਵਯਾਰਡਸ, ਕ੍ਰੀਮੇਸ਼ਨ ਗਰਾਊਂਡਸ ਕਰਨ ਵਾਲੇ, ਐਮਰਜੈਂਸੀ ਸਰਵਿਸਿਜ਼ ਜਿਹੜੇ ਰੀਚ ਆਊਟ ਕਰ ਰਹੇ ਨੇ, ਔਰ ਜਿਹੜਾ ਵੀ ਜਿੱਥੇ ਜਿੱਥੇ ਬੇਸ਼ੱਕ ਉਹ ਫੈਡਰਲ ਪੋਸਟ ਆਫਿਸਿਸ ਨੇ, ਬੈਂਕਸ ਨੇ, ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ ਆਪਣੇ ਪਰਿਵਾਰਾਂ ਦੀ ਸੇਫਟੀ ਨੂੰ ਵੀ ਖਤਰੇ 'ਚ ਪਾ ਕੇ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨ ਰੱਖੀਆਂ, ਉਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ ਦੇ ਵਿੱਚ, ਆਪਣੀਆਂ ਦੁਆਵਾਂ ਦੇ ਵਿੱਚ, ਆਪਣੀਆਂ ਅਰਦਾਸਾਂ ਦੇ ਵਿੱਚ ਲੈ ਆਈਏ ਔਰ ਗੁਰੂ ਚਰਨਾਂ ਦੇ ਵਿੱਚ ਲਗਾਤਾਰ ਅਰਦਾਸ ਕਰੀਏ। ਜਿੱਥੇ ਸਾਡੇ ਮੁਸਲਮਾਨ ਭਰਾ ਭੈਣਾਂ ਰਮਜ਼ਾਨ ਦੇ ਮਹੀਨੇ ਦੇ ਵਿੱਚ ਅੱਲਾ ਦੀ ਇਬਾਦਤ ਦੇ ਵਿੱਚ ਜੁੜੇ ਹੋਣਗੇ, ਉੱਥੇ ਜਿੱਥੇ ਅਸੀਂ ਰੱਬ ਤੋਂ ਰਹਿਮ ਮੰਗੀਏ, ਜਿੱਥੇ ਜਿਹੜਾ ਤੋਬਾ ਕਰੀਏ, ਲੇਕਿਨ ਨਾਲ ਦੀ ਨਾਲ ਅਸੀਂ ਇਹ ਅਰਦਾਸ ਸਾਰੀ ਕਾਇਨਾਤ ਦੇ ਲਈ, ਖਾਸ ਤੌਰ ਤੇ ਅੱਜ ਦੀ ਇਸ ਆਫਤ ਤੋਂ ਛੁਟਕਾਰੇ ਲਈ ਵੀ ਕਰੀਏ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਬਰੈ ਤਿਤੈ ਲੇਹੋ
ਉਬਾਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।